ਅਗਲੀਆਂ ਖਬਰਾਂ ਵੱਲ ਚੱਲੀਏ ਤੇ ਵਰਲਡ ਬੈਂਕ ਨੇ ਬੜੀ ਚਿੰਤਾ ਜ਼ਾਹਰ ਕੀਤੀ ਆ ਵੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਜੌਬਸ ਆ ਉਹ ਬਹੁਤ ਘੱਟ ਕ੍ਰੀਏਟ ਹੋਣਗੀਆਂ, ਪਰ ਜਿਹੜੀਆਂ ਡਿਵੈਲਪਿੰਗ ਕੰਟਰੀਜ਼ ਆ ਉਹਨਾਂ ਦੇ ਵਿੱਚ ਨਵੇਂ ਜਿਹੜੇ ਜੌਬ ਲੱਭਣ ਵਾਲੇ ਗ੍ਰੈਜੂਏਟਸ ਹੋਣਗੇ ਉਹ ਬਹੁਤ ਜ਼ਿਆਦਾ ਹੋਣਗੇ। ਸੋ ਇੱਕ ਚਿੰਤਾ ਦਾ ਵਿਸ਼ਾ ਬਣਿਆ ਹੈ ਤੇ ਉੱਪਰੋਂ ਜਿਹੜੀ ਇਰਾਨ ਜੰਗ ਚੱਲੀ ਆ ਉਹਦਾ ਜਿਹੜਾ ਅਸਰ ਆ ਉਹ ਗਲੋਬਲੀ ਬਹੁਤ ਵੱਡਾ ਹੋਊਗਾ। ਵਾਸ਼ਿੰਗਟਨ ਦੇ ਵਿੱਚ ਵਰਲਡ ਬੈਂਕ ਦੇ ਜਿਹੜੇ ਪ੍ਰੈਜ਼ੀਡੈਂਟ ਅਜੇ ਬੰਗਾ ਆ, ਇਹ ਰਿਪੋਰਟਰਸ ਰਿਪੋਰਟ ਕਰ ਰਿਹਾ, ਉਹਨਾਂ ਨੇ ਕਿਹਾ ਵੀ ਬਹੁਤ ਵੱਡੀ ਜਿਹੜੀ ਪ੍ਰੋਬਲਮ ਆ, ਵੱਡਾ ਜਿਹੜਾ ਕ੍ਰਾਈਸਿਸ ਆ ਉਹ ਜੌਬ ਗੈਪ ਦਾ ਆ ਰਿਹਾ ਆਉਣ ਵਾਲੇ 10-15 ਸਾਲਾਂ ਦੇ ਵਿੱਚ। ਜੀ ਕਹਿੰਦੇ ਵੀ 1.2 ਬਿਲੀਅਨ ਡਾਲਰ ਲੋਕ ਜੋ ਆ ਉਹ ਕੰਮ ਲੱਭਣ ਵਾਲੀ ਏਜ ਦੇ ਉੱਤੇ ਹੋਣਗੇ, ਪਰ ਜੌਬਾਂ ਸਿਰਫ 400 ਮਿਲੀਅਨ ਹੀ ਕ੍ਰੀਏਟ ਹੋਣਗੀਆਂ। ਸੋ 800 ਮਿਲੀਅਨ ਲੋਕਾਂ ਨੂੰ ਗੈਪ ਹੋਊਗਾ ਜਿਹੜੇ ਜੌਬ ਨਹੀਂ ਲੱਭ ਸਕਣਗੇ। ਸੋ ਉਹ ਜਿਹੜਾ ਆ ਇੱਕ ਵੱਡੀ ਚਿੰਤਾ ਹੈਗੀ ਆ, ਖਾਸ ਕਰਕੇ ਡਿਵੈਲਪਿੰਗ ਕੰਟਰੀਜ਼ ਦੇ ਵਿੱਚ। ਸਾਬਕਾ ਮਾਸਟਰਕਾਰਡ ਦੇ CEO ਉਹਨਾਂ ਨੇ ਇਹ ਕਿਹਾ ਵੀ ਸਾਨੂੰ ਜਿਹੜਾ ਫੋਕਸ ਕਰਨਾ ਚਾਹੀਦਾ ਲੋਕਾਂ ਦੇ ਉੱਤੇ, ਲੌਂਗ ਟਰਮ ਕੀ ਜਿਹੜਾ ਸੋਲੂਸ਼ਨ ਆ ਅਸੀਂ ਕਰ ਸਕਦੇ ਹੈਗੇ ਆ। ਸ਼ਾਰਟ ਟਰਮ ਜਿਹੜੇ ਸ਼ੌਕ ਆ, ਜਿਸ ਤਰ੍ਹਾਂ ਕਹਿੰਦੇ ਵੀ ਕੋਵਿਡ-19 ਵੇਲੇ ਹੋਇਆ ਸੀ, ਉਹ ਛੇਤੀ ਸੋਲਵ ਹੋ ਜਾਂਦਾ ਹੈਗਾ, ਚਾਹੇ ਉਹ ਜੰਗ ਨੂੰ ਲੈ ਕੇ ਹੈਗਾ। ਪਰ ਇੱਕ ਵੱਡੀ ਜਿਹੜੀ ਚਿੰਤਾ ਆ ਉਹ ਦੁਨੀਆ ਦੇ ਇਕਨੋਮਿਸਟ ਨੂੰ ਰਾਈਟ ਨਾਓ ਹੈਗੀ ਆ। ਆਉਣ ਵਾਲੇ 10-15 ਸਾਲਾਂ ਦੇ ਵਿੱਚ ਬਹੁਤ ਹੀ ਘੱਟ ਜੌਬਸ ਕ੍ਰੀਏਟ ਹੋਣਗੀਆਂ, ਪਰ ਲੱਭਣ ਵਾਲੇ ਲੋਕ ਜੌਬਸ ਉਹ ਕਿਤੇ ਜਿਹੜੀ ਵੱਡੀ ਗਿਣਤੀ ਦੇ ਵਿੱਚ ਹੋਣਗੇ। ਪਿਛਲੇ ਮਹੀਨਿਆਂ ਦੇ ਵਿੱਚ ਉਹ ਪਾਕਿਸਤਾਨ 'ਚ ਵੀ ਗਏ ਸੀ, ਉੱਥੇ ਵੀ ਉਹਨਾਂ ਨੇ ਇਹ ਕਿਹਾ ਸੀ ਵੀ ਵੱਧ ਤੋਂ ਵੱਧ ਜਿਹੜੀਆਂ ਜੌਬਸ ਆ ਉਹ ਕ੍ਰੀਏਟ ਹੋਣੀਆਂ ਚਾਹੀਦੀਆਂ, ਤਾਂ ਹੀ ਜਿਹੜੇ ਆ ਮੁਲਕ ਆ ਉਹ ਸਰਵਾਈਵ ਕਰੂਗੇ। ਵਰਲਡ ਬੈਂਕ, ਗਵਰਨਰ ਬੋਡੀ, ਦਾ ਡਿਵੈਲਪਮੈਂਟ ਕਮੇਟੀ, ਉਹਨਾਂ ਸਾਰਿਆਂ ਨੇ ਡਿਵੈਲਪਿੰਗ ਕੰਟਰੀਜ਼ ਦੇ ਲਈ ਪਲਾਨ ਤਿਆਰ ਕੀਤੀ ਹੈਗੀ ਆ, ਕਿਸ ਤਰ੍ਹਾਂ ਜਿਹੜੀਆਂ ਜੌਬਸ ਆ ਉਹ ਕ੍ਰੀਏਟ ਕੀਤੀਆਂ ਜਾ ਸਕਦੀਆਂ ਹੈਗੀਆਂ। ਪਰ ਉਧਰੋਂ AI ਦੇ ਨਾਲ ਬਹੁਤ ਸਾਰੀਆਂ ਜੌਬਸ ਕੱਟ ਵੀ ਹੋਣੀਆਂ ਹੈਗੀਆਂ ਆ। ਤੇ ਪਬਲਿਕ ਸੈਕਟਰ ਦੇ ਵਿੱਚ ਸਮਾਲ ਬਿਜ਼ਨਸ ਨੂੰ ਲੈ ਕੇ ਲੋਕ ਆਪਣੇ ਛੋਟੇ-ਛੋਟੇ ਬਿਜ਼ਨਸ ਸ਼ੁਰੂ ਕਰਨ। ਸੋ ਇਹਨਾਂ ਇਸ਼ੂਜ਼ ਦੇ ਉੱਤੇ ਜੋ ਆ ਉਹ ਵਰਕ ਕਰ ਰਹੇ ਹੈਗੇ ਆ। ਉਹਨਾਂ ਨੇ ਇਹ ਕਿਹਾ ਵੀ the problem is we cannot do this alone. We have got to get this snowball to roll downhill, gathering a lot of snow as it goes along to reach that amazing number 800 million. So ਸਾਰੇ ਮੁਲਕਾਂ ਨੂੰ ਇਕੱਠੇ ਰਲ ਕੇ ਇਹ ਜਿਹੜਾ ਕਰਨਾ ਪਊਗਾ ਵੀ ਦੁਨੀਆ ਦੇ ਵਿੱਚ ਨਵੇਂ ਜਿਹੜੇ ਲੋਕ ਆਉਣ ਵਾਲੇ 15 ਸਾਲਾਂ 'ਚ ਹੋਣਗੇ, ਉਹਨਾਂ ਨੂੰ ਕਿਸ ਤਰ੍ਹਾਂ ਜਿਹੜੀਆਂ ਨੌਕਰੀਆਂ ਆ ਕ੍ਰੀਏਟ ਕਰ ਸਕਦੇ ਹੈਗੇ। ਜੀ ਅਗਲੀਆਂ ਖਬਰਾਂ ਵੱਲ ਚੱਲੀਏ ਤੇ ਵਰਲਡ ਬੈਂਕ ਨੇ ਬੜੀ ਚਿੰਤਾ ਜ਼ਾਹਰ ਕੀਤੀ ਆ ਵੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਜੌਬਸ ਆ ਉਹ ਬਹੁਤ ਘੱਟ ਕ੍ਰੀਏਟ ਹੋਣਗੀਆਂ, ਪਰ ਜਿਹੜੀਆਂ ਡਿਵੈਲਪਿੰਗ ਕੰਟਰੀਜ਼ ਆ ਉਹਨਾਂ ਦੇ ਵਿੱਚ ਨਵੇਂ ਜਿਹੜੇ ਜੌਬ ਲੱਭਣ ਵਾਲੇ ਗ੍ਰੈਜੂਏਟਸ ਹੋਣਗੇ ਉਹ ਬਹੁਤ ਜ਼ਿਆਦਾ ਹੋਣਗੇ। ਸੋ ਇੱਕ ਚਿੰਤਾ ਦਾ ਵਿਸ਼ਾ ਬਣਿਆ ਹੈ ਤੇ ਉੱਪਰੋਂ ਜਿਹੜੀ ਇਰਾਨ ਜੰਗ ਚੱਲੀ ਆ ਉਹਦਾ ਜਿਹੜਾ ਅਸਰ ਆ ਉਹ ਗਲੋਬਲੀ ਬਹੁਤ ਵੱਡਾ ਹੋਊਗਾ। ਵਾਸ਼ਿੰਗਟਨ ਦੇ ਵਿੱਚ ਵਰਲਡ ਬੈਂਕ ਦੇ ਜਿਹੜੇ ਪ੍ਰੈਜ਼ੀਡੈਂਟ ਅਜੇ ਬੰਗਾ ਆ, ਇਹ ਰਿਪੋਰਟਰਸ ਰਿਪੋਰਟ ਕਰ ਰਿਹਾ, ਉਹਨਾਂ ਨੇ ਕਿਹਾ ਵੀ ਬਹੁਤ ਵੱਡੀ ਜਿਹੜੀ ਪ੍ਰੋਬਲਮ ਆ, ਵੱਡਾ ਜਿਹੜਾ ਕ੍ਰਾਈਸਿਸ ਆ ਉਹ ਜੌਬ ਗੈਪ ਦਾ ਆ ਰਿਹਾ ਆਉਣ ਵਾਲੇ 10-15 ਸਾਲਾਂ ਦੇ ਵਿੱਚ। ਜੀ ਕਹਿੰਦੇ ਵੀ 1.2 ਬਿਲੀਅਨ ਡਾਲਰ ਲੋਕ ਜੋ ਆ ਉਹ ਕੰਮ ਲੱਭਣ ਵਾਲੀ ਏਜ ਦੇ ਉੱਤੇ ਹੋਣਗੇ, ਪਰ ਜੌਬਾਂ ਸਿਰਫ 400 ਮਿਲੀਅਨ ਹੀ ਕ੍ਰੀਏਟ ਹੋਣਗੀਆਂ। ਸੋ 800 ਮਿਲੀਅਨ ਲੋਕਾਂ ਨੂੰ ਗੈਪ ਹੋਊਗਾ ਜਿਹੜੇ ਜੌਬ ਨਹੀਂ ਲੱਭ ਸਕਣਗੇ। ਸੋ ਉਹ ਜਿਹੜਾ ਆ ਇੱਕ ਵੱਡੀ ਚਿੰਤਾ ਹੈਗੀ ਆ, ਖਾਸ ਕਰਕੇ ਡਿਵੈਲਪਿੰਗ ਕੰਟਰੀਜ਼ ਦੇ ਵਿੱਚ। ਸਾਬਕਾ ਮਾਸਟਰਕਾਰਡ ਦੇ CEO ਉਹਨਾਂ ਨੇ ਇਹ ਕਿਹਾ ਵੀ ਸਾਨੂੰ ਜਿਹੜਾ ਫੋਕਸ ਕਰਨਾ ਚਾਹੀਦਾ ਲੋਕਾਂ ਦੇ ਉੱਤੇ, ਲੌਂਗ ਟਰਮ ਕੀ ਜਿਹੜਾ ਸੋਲੂਸ਼ਨ ਆ ਅਸੀਂ ਕਰ ਸਕਦੇ ਹੈਗੇ ਆ। ਸ਼ਾਰਟ ਟਰਮ ਜਿਹੜੇ ਸ਼ੌਕ ਆ, ਜਿਸ ਤਰ੍ਹਾਂ ਕਹਿੰਦੇ ਵੀ ਕੋਵਿਡ-19 ਵੇਲੇ ਹੋਇਆ ਸੀ, ਉਹ ਛੇਤੀ ਸੋਲਵ ਹੋ ਜਾਂਦਾ ਹੈਗਾ, ਚਾਹੇ ਉਹ ਜੰਗ ਨੂੰ ਲੈ ਕੇ ਹੈਗਾ। ਪਰ ਇੱਕ ਵੱਡੀ ਜਿਹੜੀ ਚਿੰਤਾ ਆ ਉਹ ਦੁਨੀਆ ਦੇ ਇਕਨੋਮਿਸਟ ਨੂੰ ਰਾਈਟ ਨਾਓ ਹੈਗੀ ਆ। ਆਉਣ ਵਾਲੇ 10-15 ਸਾਲਾਂ ਦੇ ਵਿੱਚ ਬਹੁਤ ਹੀ ਘੱਟ ਜੌਬਸ ਕ੍ਰੀਏਟ ਹੋਣਗੀਆਂ, ਪਰ ਲੱਭਣ ਵਾਲੇ ਲੋਕ ਜੌਬਸ ਉਹ ਕਿਤੇ ਜਿਹੜੀ ਵੱਡੀ ਗਿਣਤੀ ਦੇ ਵਿੱਚ ਹੋਣਗੇ। ਪਿਛਲੇ ਮਹੀਨਿਆਂ ਦੇ ਵਿੱਚ ਉਹ ਪਾਕਿਸਤਾਨ 'ਚ ਵੀ ਗਏ ਸੀ, ਉੱਥੇ ਵੀ ਉਹਨਾਂ ਨੇ ਇਹ ਕਿਹਾ ਸੀ ਵੀ ਵੱਧ ਤੋਂ ਵੱਧ ਜਿਹੜੀਆਂ ਜੌਬਸ ਆ ਉਹ ਕ੍ਰੀਏਟ ਹੋਣੀਆਂ ਚਾਹੀਦੀਆਂ, ਤਾਂ ਹੀ ਜਿਹੜੇ ਆ ਮੁਲਕ ਆ ਉਹ ਸਰਵਾਈਵ ਕਰੂਗੇ। ਵਰਲਡ ਬੈਂਕ, ਗਵਰਨਰ ਬੋਡੀ, ਦਾ ਡਿਵੈਲਪਮੈਂਟ ਕਮੇਟੀ, ਉਹਨਾਂ ਸਾਰਿਆਂ ਨੇ ਡਿਵੈਲਪਿੰਗ ਕੰਟਰੀਜ਼ ਦੇ ਲਈ ਪਲਾਨ ਤਿਆਰ ਕੀਤੀ ਹੈਗੀ ਆ, ਕਿਸ ਤਰ੍ਹਾਂ ਜਿਹੜੀਆਂ ਜੌਬਸ ਆ ਉਹ ਕ੍ਰੀਏਟ ਕੀਤੀਆਂ ਜਾ ਸਕਦੀਆਂ ਹੈਗੀਆਂ। ਪਰ ਉਧਰੋਂ AI ਦੇ ਨਾਲ ਬਹੁਤ ਸਾਰੀਆਂ ਜੌਬਸ ਕੱਟ ਵੀ ਹੋਣੀਆਂ ਹੈਗੀਆਂ ਆ।
ਤੇ ਪਬਲਿਕ ਸੈਕਟਰ ਦੇ ਵਿੱਚ ਸਮਾਲ ਬਿਜ਼ਨਸ ਨੂੰ ਲੈ ਕੇ ਲੋਕ ਆਪਣੇ ਛੋਟੇ-ਛੋਟੇ ਬਿਜ਼ਨਸ ਸ਼ੁਰੂ ਕਰਨ। ਸੋ ਇਹਨਾਂ ਇਸ਼ੂਜ਼ ਦੇ ਉੱਤੇ ਜੋ ਆ ਉਹ ਵਰਕ ਕਰ ਰਹੇ ਹੈਗੇ ਆ। ਉਹਨਾਂ ਨੇ ਇਹ ਕਿਹਾ ਵੀ the problem is we cannot do this alone. We have got to get this snowball to roll downhill, gathering a lot of snow as it goes along to reach that amazing number 800 million. So ਸਾਰੇ ਮੁਲਕਾਂ ਨੂੰ ਇਕੱਠੇ ਰਲ ਕੇ ਇਹ ਜਿਹੜਾ ਕਰਨਾ ਪਊਗਾ ਵੀ ਦੁਨੀਆ ਦੇ ਵਿੱਚ ਨਵੇਂ ਜਿਹੜੇ ਲੋਕ ਆਉਣ ਵਾਲੇ 15 ਸਾਲਾਂ ਚ ਆਉਣਗੇ ਉਹਨਾਂ ਨੂੰ ਕਿਸ ਤਰ੍ਹਾਂ ਜਿਹੜੀਆਂ ਨੌਕਰੀਆਂ ਆ ਕ੍ਰੀਏਟ ਕਰ ਸਕਦੇ ਹੈਗੇ। ਜੀ